ਅੱਛਾ, ਹੜੱਪਾ ਸ਼ਹਿਰ ਦੇ ਉੱਤੇ ਜਿਹੜਾ ਬੰਦਾ ਵੀਡੀਓ ਬਣਾਉਣ ਆਉਂਦਾ, ਤੁਸੀਂ ਵੇਖਿਆ ਹੋਣਾ, ਉਹ ਆ ਕੇ ਇਹ ਗੱਲ ਜ਼ਰੂਰ ਕਰਦਾ ਜੀ, ਇਹ ਬਹੁਤ ਤਰੱਕੀ ਯਾਫਤਾ ਸ਼ਹਿਰ ਸੀ, ਬਹੁਤ ਤਰੱਕੀ ਯਾਫਤਾ ਸ਼ਹਿਰ ਸੀ। ਇਹ ਗੱਲ ਤਾਂ ਦੱਸ ਦਿੰਦੇ ਆ। ਇਹਨੇ ਤਰੱਕੀ ਕੀਤੀ ਕਿਵੇਂ ਸੀਗੀ, ਇਹ ਗੱਲ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਹੋਣੀ। ਇਹ ਗੱਲ ਆ ਕੇ ਇੱਥੇ ਮੈਂ ਲੱਭੀ ਆ। ਮੈਂ ਇਹ ਮਹਿਸੂਸ ਕੀਤਾ ਵੀ ਇਹਦੀ ਤਰੱਕੀ ਦੀ ਵਜ੍ਹਾ ਕੀ ਸੀ। ਹੁਣ ਜਿਸ ਛਪਰੇ ਥੱਲੇ ਮੈਂ ਖਲੋਤਾ ਨਾ, ਇਹ ਛਪਰੇ ਥੱਲੇ ਬਾਦਸ਼ਾਹ ਦੀ ਕੁਰਸੀ ਆ। ਇੱਥੇ ਬਾਦਸ਼ਾਹ ਆਪ ਆ ਕੇ ਬਹਿੰਦਾ ਹੁੰਦਾ ਸੀ, ਜਿਵੇਂ ਉਹ ਸੁਣਿਆ ਸੁਣਾਇਆ ਜੀ ਦੱਸਿਆ। ਆ ਜਿਹੜਾ ਉੱਤੇ ਛਪਰਾ ਪਾਇਆ ਪੱਕਾ, ਇਹ ਉਹਨਾਂ ਨੇ ਪਾਇਆ ਸੀਗਾ ਵੀ ਇਹਦੀ ਕੁਰਸੀ ਦੇ ਉੱਤੇ ਮੀਂਹ ਕਣੀ ਨਾ ਪਵੇ, ਵੀ ਇਹ ਬਚੀ ਰਵੇ। ਅੱਛਾ, ਇਹ ਬਾਦਸ਼ਾਹ ਇੱਥੇ ਆ ਕੇ, ਹੁਣ ਤੁਸੀਂ ਸੋਚੋ ਹੋਣਾ ਵੀ ਬਹਿੰਦਾ ਕਿਉਂ ਸੀ ਇੱਥੇ ਆ ਕੇ। ਇਹਦਾ ਇੱਥੇ ਮਹੱਲ ਨਹੀਂ ਹੈ, ਇਹਦਾ ਘਰ ਨਹੀਂ ਹੈ, ਇੱਥੇ ਮੰਡੀ ਸੀ। ਜਿਹੜੇ ਪੁਰਾਣੇ ਤਰੀਖੀ ਜਿਹੜੀ ਹੁੰਦੀ ਆ ਨਾ, ਕਿਸੇ ਮੁਲਕ ਦੀ ਤਰੱਕੀ ਦੀ ਵਜ੍ਹਾ ਹੁੰਦੀ ਆ, ਉਹ ਤਜਾਰਤ ਹੁੰਦੀ ਆ। ਅੱਜ ਵੀ ਜੇ ਕਿਸੇ ਮੁਲਕ ਨੇ ਤਰੱਕੀ ਕਰਨੀ ਆ ਨਾ, ਤੇ ਉਹ ਆਪਣੀ ਤਜਾਰਤ ਕਰੇ ਤਾਂ ਹੋ ਸਕਦਾ। ਹੁਣ ਸਾਡੇ ਲਾਗੇ ਲਾਗੇ ਜਿਹੜੇ ਮੁਲਕ ਆ, ਅਸੀਂ ਉਹਨਾਂ ਨਾਲ ਤਜਾਰਤ ਹੀ ਨਹੀਂ ਕਰਦੇ। ਹਿੰਦੁਸਤਾਨ ਨਾਲ ਤਜਾਰਤ, ਜਿਹੜਾ ਇੰਡੀਆ ਭਾਰਤ ਆ, ਉਹਦੇ ਨਾਲ ਤਜਾਰਤ ਅਸੀਂ ਨਹੀਂ ਕਰਦੇ। ਇਰਾਨ ਨਾਲ ਅਸੀਂ ਨਹੀਂ ਕਰਦੇ, ਅਫਗਾਨਿਸਤਾਨ ਨਾਲ ਅਸੀਂ ਨਹੀਂ ਕਰਦੇ। ਅਸੀਂ ਤਰੱਕੀ ਕੀ ਕਰਨੀ। ਤੇ ਉਹ ਬਾਦਸ਼ਾਹ ਕੈਸਾ ਸੀ, ਜਿਹੜਾ ਕੁਰਸੀ ਆੜਤਾਂ ਦੇ ਉੱਤੇ, ਜਿੱਥੇ ਮਾਰਕੀਟ ਮੰਡੀ ਸੀਗੀ, ਜਿੱਥੇ ਆ ਕੇ ਲੋਕ ਤਜਾਰਤ ਕਰਦੇ ਸੀ, ਆਪਣਾ ਮਾਲ ਰੱਖਦੇ ਸੀ, ਆਪਦੀ ਦੁਕਾਨਾਂ, ਆਪਣੇ ਆਪਣੇ ਹਿਸਾਬ ਨਾਲ ਵੱਖਰੇ ਵੱਖਰੇ ਬਾਜ਼ਾਰ ਲੱਗਦੇ ਸੀਗੇ। ਉਹਨਾਂ ਬਾਜ਼ਾਰਾਂ ਦੀ ਨਿਗਰਾਨੀ ਬਾਦਸ਼ਾਹ ਆਪ ਆ ਕੇ ਕਰਦਾ ਸੀਗਾ। ਤੇ ਫਿਰ ਤਰੱਕੀ ਕਿਵੇਂ ਨਹੀਂ ਕਰਨੀ ਸੀਗੀ। ਤਜਾਰਤ ਨੂੰ ਉਹਨੇ ਫਰੋਗ ਦਿੱਤਾ, ਉਹਨੇ ਆਪ ਨਿਗਾਹ ਰੱਖੀ, ਇੱਥੇ ਅਸੂਲ ਦੇ ਫੈਸਲੇ ਕੀਤੇ, ਇਨਸਾਫ ਕੀਤਾ, ਤੇ ਉਹ ਹੜੱਪਾ ਤਰੱਕੀ ਕਰ ਗਿਆ ਸੀ। ਇੱਦਾਂ ਤਰੱਕੀ ਹੋਈ ਸੀ। ਹੁਣ ਮੈਂ ਤੁਹਾਨੂੰ ਵਿਖਾਉਣਾ ਵੀ ਇਹ ਮੰਡੀ ਆੜਤ ਕਿਵੇਂ ਬਣਾਈ ਹੋਈ ਸੀਗੀ। ਮੈਂ ਕਹਿੰਦਾ ਅੱਜ ਦੀਆਂ ਆੜਤਾਂ ਮੰਡੀਆਂ ਵੀ ਇਦਾਂ ਦੀਆਂ ਨਹੀਂ, ਜਿੱਦਾਂ ਉਸ ਬੰਦੇ ਨੇ ਇਹ ਮੰਡੀ ਆੜਤ ਬਣਾਈ ਸੀ। ਤੁਸੀਂ ਵੇਖਿਆ ਹੋਣਾ ਵੀ ਜਦੋਂ ਕਿਤੇ ਬਹੁਤਾ ਰਸ਼ ਹੋਵੇ, ਜਿੱਦਾਂ ਕੈਂਪ ਨਹੀਂ ਲੱਗਦੇ ਆੜਤਾਂ, ਜਿੱਥਾਂ ਸਾਊਦੀਆ 'ਚ ਕੈਂਪ ਲੱਗਦੇ ਆ ਹੱਜ ਦੇ, ਜਾਂ ਜਿਵੇਂ ਅਰਾਈਵਮੈਂਟ ਇਕੱਠੇ ਹੁੰਦੇ ਆ, ਦੱਸਦੇ ਨਹੀਂ ਆ ਵੀ ਆ ਜ਼ਿਲ੍ਹਾ ਫੈਸਲਾਬਾਦ ਦਾ ਕੈਂਪ ਆ, ਲੈਲਪੁਰ ਦਾ, ਆ ਮਿੰਟ ਗੁੰਬਰੀ ਦਾ ਕੈਂਪ ਆ, ਇੱਧਰ ਉਹਦੇ ਬੰਦੇ ਆ। ਹੱਜ ਤੇ ਵੀ ਇਦਾਂ ਹੀ ਲੱਗਦੇ ਆ ਕੈਂਪ। ਕੈਮਰਾਮੈਨ ਨਾ, ਤੈਨੂੰ ਨਾਲ ਗੱਲ ਕਰ ਰਿਹਾ ਮੈਂ। ਤੇ ਅੱਛਾ, ਫਿਰ ਫਲਾਣੇ ਮੁਲਕ ਦੇ ਆਏ ਆ ਜੀ, ਆ ਪਾਕਿਸਤਾਨ ਦਾ ਕੈਂਪ ਆ ਇੱਥੋਂ ਇੰਡੀਆ ਦਾ ਕੈਂਪ ਆ, ਵੀ ਆ ਹੈ ਹਾਂ ਵੀ ਮਿਸਰ ਵਾਲਿਆਂ ਦਾ ਕੈਂਪ ਆ। ਵੱਖਰੇ ਵੱਖਰੇ, ਜਦੋਂ ਬਹੁਤੀ ਦੁਨੀਆ ਇੱਕ ਥਾਂ ਤੇ ਇਕੱਠੀ ਹੋਵੇ ਨਾ, ਫਿਰ ਉਹਨਾਂ ਨੂੰ ਵੱਖਰੇ ਵੱਖਰੇ ਥਾਂ ਦਿੰਦੇ ਮੁਲਕਾਂ ਦੇ ਹਿਸਾਬ ਨਾਲ। ਉਹਨੇ ਜਦੋਂ ਇਹ ਆੜਤ ਬਣਾਈ ਨਾ, ਉਹਨੇ ਇਸ ਹਿਸਾਬ ਨਾਲ ਬਣਾਈ ਕਿ ਕਿਹੜੇ ਸ਼ਹਿਰ ਤੋਂ ਆੜਤੀ ਆਏ ਉਹ ਵੱਖਰੇ ਬਹਿਣਗੇ, ਉਹਨਾਂ ਦਾ ਮਾਲ ਵੱਖਰਾ ਹੋਊਗਾ। ਦੂਏ ਸ਼ਹਿਰ ਦੇ ਆੜਤੀ ਆਣਗੇ, ਉਹ ਵੱਖਰਾ ਹੋਊਗਾ। ਇੱਦਾਂ ਵੰਡ ਕਰਕੇ ਉਹਨੇ ਆੜਤਾਂ ਬਣਾਈਆਂ, ਇੱਥੇ ਤਜਾਰਤ ਦਾ ਨਿਜ਼ਾਮ ਦਿੱਤਾ। ਫਿਰ ਉਹਦੇ ਵਿੱਚ ਐਡੇ ਸੋਹਣੇ ਰਾਹ ਬਣਾਏ, ਫੜ ਬਣਾਏ। ਆ ਉੱਤੇ ਚੜ੍ਹਾ, ਹੱਥ ਨੂੰ ਵਿਖਾਵਾਂ, ਆ ਵੇਖਦਾ ਪਿਆ, ਦੇਖ ਆ ਜਿਹੜਾ ਜਿੱਥੇ ਅਸੀਂ ਖਲੋਤੇ ਆ, ਇਹ ਸਟੋਰ ਆ। ਇੱਥੇ ਗੱਲਾ ਸਟੋਰ ਕਰ ਲਿਆ, ਠੀਕ ਆ ਨਾ। ਆ ਫੜ ਬਣੇ ਹੋਏ, ਇੱਦਾਂ ਸਟੋਰ ਕਰ ਲਿਆ। ਤੇ ਹਰ ਫੜ ਦੇ ਨਾਲ ਨਿੱਕੀ ਜਿਹੀ ਦੁਕਾਨ ਬਣਾਈ ਹੋਈ ਹੈ, ਵਿੱਚ ਬਾਜ਼ਾਰ ਆ, ਵਿੱਚ ਟੁਰਨ ਦੀ ਥਾਂ ਸੀ, ਵੇਖਣ ਦੀ ਥਾਂ ਸੀ। ਤੇ ਉਸ ਹਿਸਾਬ ਦੇ ਨਾਲ ਨਾ, ਇਹ ਜਿਵੇਂ ਇਹਨਾਂ ਨੇ ਕੁਰਸੀ ਬਣਾਈ ਆ, ਤੇ ਇਹਦੇ ਤੇ ਨਿਗਰਾਨੀ ਹੁੰਦੀ ਸੀ, ਪੂਰੀ ਨਿਗਾਹ ਰਹਿੰਦੀ ਸੀ, ਜਿਹੜਾ ਬੰਦਾ ਤਖਤ ਤੇ ਬੈਠਾ ਹੁੰਦਾ ਸੀਗਾ। ਮੈਂ ਕਹਿੰਦਾ ਕਮਾਲ ਕੀਤੀ ਪਈ ਆ। ਫਿਰ ਇਹ ਤਰੱਕੀ ਕਿਵੇਂ ਨਾ ਕਰਦਾ। ਉਹੀ ਗੱਲ ਮੈਂ ਤੁਹਾਨੂੰ 20 ਵਾਰੀ ਦੱਸੀ ਆ ਵੀ ਦਿਮਾਗ ਇੱਕ ਹੀ ਆ। ਜਦੋਂ ਦੀ ਦੁਨੀਆ ਵਸੀ ਆ ਨਾ, ਹੁਣ ਤੱਕ ਬੰਦੇ ਨੂੰ ਰੱਬ ਨੇ ਦਿਮਾਗ ਉਹੀ ਦਿੱਤਾ, ਉਹ ਵਰਤ ਲਵੇ ਆਪਣਾ। 6000 ਸਾਲ ਪਹਿਲਾਂ ਉਹਨੇ ਵਰਤ ਲਿਆ, ਉਹ ਅੱਜ ਵਰਤ ਲਵੇ। ਇਹ ਤਾਂ ਬੰਦੇ ਦੀ ਦੇਰ ਆ, ਰੱਬ ਵੱਲੋਂ ਦੇਰ ਕੋਈ ਨਹੀਂ। ਉਹਨੇ ਦਿਮਾਗ ਬੰਦੇ ਨੂੰ ਇੱਕ ਜਿਹਾ ਹੀ ਦਿੱਤਾ। ਉਹ ਤਰੱਕੀ ਉਦੋਂ ਵੀ ਕੌਮਾਂ ਨੇ ਕੀਤੀ, ਹੁਣ ਵੀ ਕੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਵੀ 6000 ਸਾਲ ਪਹਿਲਾਂ ਬੰਦੇ ਨੇ ਪੱਕੀ ਇੱਟ ਬਣਾਈ, ਨਾਲੀਆਂ ਬਣਾਈਆਂ, ਨਿਕਾਸੀ ਤੇ ਪਾਣੀ ਦਾ ਸਾਰਾ ਨਿਜ਼ਾਮ ਬਣਾਇਆ। ਬਲਕਿ ਜਿਹੜੀ ਅਸਲ ਗੱਲ ਆ, ਉਹ ਮੈਂ ਤੁਹਾਨੂੰ ਕਿਤੇ ਬਹਿ ਕੇ ਦੱਸਦਾ ਕਿ ਉਹਦੀ ਅਸਲ ਤਰੱਕੀ ਹੋਈ ਕਿਵੇਂ, ਵੀ ਇਹ ਕਿਹੜੀ ਕੌਮ ਦਾ ਸ਼ਹਿਰ ਸੀ। ਇਹ ਮੈਂ ਤੁਹਾਨੂੰ ਇਹ ਵੀ ਲੱਭ ਕੇ ਦੱਸਿਆ, ਮੈਂ ਉਹ ਨੁਕਤਾ ਵਿੱਚੋਂ ਲੱਭਿਆ। ਮੈਂ ਇਹ ਨਹੀਂ ਕਹਿੰਦਾ ਮੈਂ ਜੋ ਕਹਿ ਰਿਹਾ ਮੈਂ 100% ਸੱਚ ਕਹਿ ਰਿਹਾ। ਮੇਰੀ ਇੱਕ ਆਪਣੀ ਰਾਏ ਆ। ਹਰ ਬੰਦਾ ਆਪਣੀ ਅੱਖਾਂ ਨਾਲ ਆ ਕੇ ਦੇਖਦਾ, ਉਹਨੂੰ ਜੋ ਮਹਿਸੂਸ ਹੁੰਦਾ ਉਹ ਤੁਹਾਨੂੰ ਦੱਸ ਦਿੰਦਾ, ਉਹ ਗੱਲ ਤੁਹਾਡੇ ਤੱਕ ਪਹੁੰਚਾ ਦਿੰਦਾ। ਹੁਣ ਜਿਵੇਂ ਮੈਂ ਆ ਕੇ ਦੇਖਿਆ ਨਾ, ਜੋ ਮੈਨੂੰ ਮਹਿਸੂਸ ਹੋਇਆ, ਮੈਂ ਉਹ ਤੁਹਾਡੇ ਤੱਕ ਪਹੁੰਚਾ ਰਿਹਾ। ਮੈਂ ਆਪਣੇ ਅੰਦਰ ਦੀ ਕੈਫੀਅਤ, ਆਪਣੀ ਰਾਏ, ਜਾਂ ਜਿੱਥੇ ਮੈਨੂੰ ਜੋ ਸਮਝ ਆ ਰਹੀ, ਮੈਂ ਉਹ ਪਹੁੰਚਾ ਰਿਹਾ। ਜ਼ਰੂਰੀ ਨਹੀਂ ਹੈ ਕਿ ਜੋ ਗੱਲ ਮੈਂ ਕਰ ਰਿਹਾ ਵੀ ਉਹੀ ਉੱਦਾਂ ਹੀ ਹੋਵੇ, ਇਹ ਜ਼ਰੂਰੀ ਨਹੀਂ ਹੈ। ਤੇ ਆ ਤੁਹਾਨੂੰ ਇੱਕ ਵਾਰੀ ਕੈਮਰਾਮੈਨ ਨਾ ਇਹਨੂੰ ਟੁਰ ਕੇ ਵਿਖਾ ਸਾਰਾ, ਫਿਰ ਆਪਾਂ ਅਗਲੇ ਪਾਸੇ ਵੀ ਚੱਲਦੇ ਹਾਂ। ਵੇਖਦੇ ਪਏ ਆ ਕਿੱਡੀ ਤਰਤੀਬ ਨਾਲ ਉਹਨੇ ਕੰਮ ਕੀਤਾ। ਆ ਵਿਚਲਾ ਬਾਜ਼ਾਰ ਦਿਖਾਤਾ, ਇਸ ਬਾਜ਼ਾਰ ਦੀ ਮੈਂ ਗੱਲ ਕਰਦਾ। ਆ ਵਿੱਚੋਂ ਬਾਜ਼ਾਰ ਬਣਿਆ, ਇਹ ਵੰਡ ਹੋ ਗਈ। ਅਗਾਂਹ ਆਓ ਜੀ, ਅਸੀਂ ਟੱਪ ਕੇ ਅਗਾਂਹ ਆਓ। ਇਹ ਬਾਜ਼ਾਰ ਦੀ ਇੱਧਰ ਵੰਡ ਹੋ ਗਈ। ਆ ਵਿਚਲੀ ਗਲੀ ਮੇਨ ਗਲੀ ਹੈ। ਫਿਰ ਇੱਥੇ ਦਿਖਾਓ, ਇੱਥੇ ਵੰਡ ਫਿਰ ਵੱਖਰੇ ਹੋ ਗਈ। ਇੱਥੇ ਆ ਵੱਖਰੇ ਹੋ ਗਈ। ਹੁਣ ਇੱਥੇ ਜਿਹੜੇ ਦਾ ਫੜੀ ਲੱਗਣੀ ਨਾ ਤਾਜਰ ਦੀ, ਮਿਸਾਲ ਦੇ ਤੌਰ ਤੇ ਇੱਥੇ ਇੰਡੀਆ ਦੀ ਲੱਗ ਗਈ, ਆ ਵੱਖਰੇ ਆ, ਇੱਥੇ ਪਾਕਿਸਤਾਨ ਦੀ ਲੱਗ ਗਈ। ਆ ਫੜ ਵੱਖਰੇ ਆ, ਇਸ ਪਾਸੇ ਇਹਦੇ ਬਾਜ਼ਾਰ ਇੱਧਰ ਜਾਂਦਾ, ਉਹਨਾਂ ਦੀ ਲੱਗ ਗਈ। ਐਸਾ ਯਾਰ ਨਿਜ਼ਾਮ ਸਾਫ ਸੁਥਰਾ ਉਹਨੇ ਕੀਤਾ ਸੀ। ਅੱਛਾ, ਇਹ ਤਾਂ ਹੋ ਗਿਆ ਫੜਾਂ ਦਾ। ਹੁਣ ਅਗਲੇ ਪਾਸੇ ਜਾ ਕੇ ਤੁਹਾਨੂੰ ਵਿਖਾਉਂਦੇ ਵੀ ਉੱਥੇ ਕੀ ਸੀ। ਸਟਾਪ ਕਰ ਲਓ।
ਅੱਛਾ ਜੀ, ਤੁਸੀਂ ਆ ਵੇਖਦੇ ਪਏ ਆ ਵੀ ਆ ਭੰਬੀਰੀਆਂ ਬਣੀਆਂ, ਕਿੰਨੀਆਂ ਭੰਬੀਰੀਆਂ ਤੁਹਾਨੂੰ ਅੱਗੇ ਵੀ ਉਹ ਕੈਮਰਾਮੈਨ ਨੇ ਵਿਖਾਈਆਂ। ਤੇ ਇਦਾਂ ਕਰਕੇ ਨਿਗਾਹ ਮਾਰੋ, ਆ ਸਾਰੇ ਰੜੇ ਮੈਦਾਨ 'ਚ ਭੰਬੀਰੀਆਂ ਬਣੀਆਂ। ਬੜੀ ਤਰਤੀਬ ਦੇ ਨਾਲ ਇੱਟ ਲੱਗੀ ਆ, ਇਦਾਂ ਟੇਢੀ ਇੱਟ ਲੱਗੀ ਆ। ਹੁਣ ਦੀ ਇੱਟ ਨਾਲੋਂ ਥੋੜੀ ਜਿਹੀ ਲੰਮੀ ਆ ਸਾਈਜ਼ ਵੱਡਾ। ਇਦਾਂ ਬੜੀ ਤਰਤੀਬ ਨਾਲ ਲਾ ਕੇ ਨਾ ਤੇ ਆ ਭੰਬੀਰੀ ਬਣਾਈ ਆ। ਫਿਰ ਅੱਗੇ ਇਦਾਂ ਹੀ ਭੰਬੀਰੀਆਂ ਬਣਾਈਆਂ। ਉਹ ਹੁਣ ਮੈਂ ਦੱਸਦਾ ਜਿਹੜੀ ਤੁਹਾਨੂੰ ਅੱਗੇ ਦਿਖਾਈ ਆ ਨਾ ਆੜਤ ਮਾਰਕੀਟ ਦਿਖਾਈ ਸੀ ਹੜੱਪੇ ਦੀ ਪੁਰਾਣੀ, ਉਹ ਮਾਰਕੀਟ ਆ। ਉਹ ਮਾਰਕੀਟ ਦੇ ਲਾਗੇ ਨਾ ਉਹ ਪਰਲੇ ਪਾਸੇ ਰਿਹਾਇਸ਼ਾਂ ਸੀ। ਵੀ ਜਿਹੜਾ ਕੋਈ ਕਾਫਲਾ ਦੂਰੋਂ ਆਇਆ ਨਾ, ਕਿਸੇ ਪਾਸੋਂ ਕੋਈ ਤਾਜਰ ਆਇਆ, ਉਹਦੀ ਰਿਹਾਇਸ਼ ਦਾ ਇੰਤਜ਼ਾਮ ਕੀਤਾ ਹੋਇਆ ਸੀ ਨਾਲ। ਵੀ ਨਾਲ ਉੱਥੇ ਸਟੋਰ ਸੀਗੇ। ਫਿਰ ਜਿਹੜੀ ਆ ਭੰਬੀਰੀ ਆ, ਇਹ ਭੰਬੀਰੀ ਬਣੀ ਸੀ ਵੀ ਇੱਥੇ ਗੱਲਾ ਆਪਣਾ ਨਮਾਇਸ਼ ਕਰਨੀ। ਉਹਨੂੰ ਕੀ ਸਾਦੇ ਹੁੰਦੇ ਆ, ਡਿਸਪਲੇ ਕਰਨਾ, ਨਮਾਇਸ਼ ਕਰਨਾ। ਉਹ ਜਿਵੇਂ ਦੁਬਈ 'ਚ ਵੀ ਕਰਦੇ ਆ, ਪੂਰੀ ਦੁਨੀਆ ਆ ਕੇ ਆਲਮੀ ਮੰਡੀ ਦੇ ਨੂੰ ਸਾਦੇ। ਆਲਮੀ ਮੰਡੀ 'ਚ ਆਪਣਾ ਆਪਣਾ ਸੌਦਾ ਲਿਆ, ਐਕਸਪੋ ਕਰਦੇ। ਇੱਥੇ ਲਿਆ ਕੇ ਨਾ ਹਰ ਬੰਦਾ ਆਪਣਾ ਸੌਦਾ ਐਕਸਪੋ ਕਰਦਾ ਸੀ, ਵੀ ਇੱਥੇ ਵਿਖਾ ਦਿੰਦਾ ਸੀ ਉਹ ਦੁਨੀਆ। ਫਿਰ ਜਿਹੜੇ ਵਪਾਰੀ ਆਉਂਦੇ ਸੀ ਨਾ, ਉਹ ਨਿਕਲਦੇ ਸੀਗੇ ਇਹ ਭੰਬੀਰੀਆਂ ਦੇ ਉੱਤੇ ਗੱਲਾ ਪਿਆ, ਤੇ ਉਹ ਨਿਗਾਹ ਮਾਰਦੇ ਸੀਗੇ ਵੀ ਇਹ ਕਿਹੜੇ ਦਾ ਚੰਗਾ, ਕੁਆਲਿਟੀ ਦੇਖਦੇ ਸੀ। ਤੇ ਉਹ ਦੇਖ ਕੇ ਕੁਆਲਿਟੀ ਫਿਰ ਆਪਣਾ ਰੇਟ ਲਾਉਂਦੇ ਸੀ। ਯਾਰ ਆੜਤੀ ਭਾਵੇਂ ਮੇਰੇ ਨਾਲ ਨਾਰਾਜ਼ ਆ, ਲੇਕਿਨ ਉਹ ਮੇਰੀ ਗੱਲ ਨੂੰ ਸਮਝ ਗਏ ਹੁਣੇ ਵੀ ਇਹ ਆੜਤਾਂ ਦਾ ਨਿਜ਼ਾਮ ਅੱਜ ਵੀ ਇਦਾਂ ਹੀ ਚੱਲਦਾ। ਸਾਹਮਣੇ ਵੇਖ ਕੇ ਸੌਦਾ, ਤੇ ਉਹ ਮੱਕੀ ਖਰੀਦਣੀ ਆ ਨਾ, ਤੇ ਉਂਝ ਉਹ ਫੜ ਕੇ ਦੱਸਣਗੇ ਵੀ ਆਹ ਕੀ ਰੇਟ ਆ। ਦੇਖਿਆ ਟੇਰੀ ਇਦਾਂ ਇਹਨਾਂ ਫੜਾਂ ਦੇ ਉੱਤੇ, ਭੰਬੀਰੀਆਂ ਦੇ ਉੱਤੇ ਆਪਣਾ ਆਪਣਾ ਗੱਲਾ ਨਮਾਇਸ਼ ਕਰਦੇ ਸੀ, ਦਿਖਾਉਂਦੇ ਸੀ। ਤੇ ਉਹ ਪਰਾਂ ਸਟੋਰ ਸੀ ਆੜਤਾਂ ਦੇ, ਜਿੱਥੇ ਉਹਨਾਂ ਦੇ ਦਫ਼ਤਰ ਆੜਤੀਆਂ ਦੇ ਤਾਜਰਾਂ ਦੇ ਉੱਥੇ ਸੀਗੇ, ਰਿਹਾਇਸ਼ਾਂ ਉੱਥੇ ਸੀਗੀਆਂ, ਤੇ ਗੱਲੇ ਦੀ ਐਕਸਪੋ ਇੱਥੇ ਸੀ। ਦੇਖ ਯਾਰ, ਅੱਜ ਦੁਬਈ ਇਹ ਕੰਮ ਕਰ ਰਿਹਾ ਤੇ 6000 ਸਾਲ ਪਹਿਲਾਂ ਉਹਨੇ ਕੀਤਾ, ਪਰ ਕੋਈ ਵੱਡੀ ਗੱਲ ਨਹੀਂ। ਉਦੋਂ ਵੀ ਬੰਦੇ ਹੀ ਸੀ, ਹੁਣ ਵੀ ਬੰਦੇ ਹੀ। ਉਹ ਵੀ ਰੱਬ ਦੇ ਬਣਾਏ ਸੀ, ਹੁਣ ਵੀ ਰੱਬ ਦੇ ਬਣਾਇਆ। ਬੰਦਾ ਗੱਲ ਬੰਦੇ ਦੀ ਆ, ਗੱਲ ਬੰਦੇ ਦੀ ਆ। ਭਾਵੇਂ ਤੂੰ ਹਜ਼ਾਰਾਂ ਸਾਲ ਪਿਛਾਂ ਚੱਲ ਜਾ ਤੇ ਹਜ਼ਾਰਾਂ ਸਾਲ ਅਗਾਂ ਚੱਲ ਜਾ, ਗੱਲ ਬੰਦੇ ਦੀ ਆ। ਇਹ ਸ਼ਾਵਾਂ ਨਹੀਂ ਮੈਨੇ ਰੱਖਦੀਆਂ। ਹਾਂ, ਹੁਣ ਜੇ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਵੀ ਬੰਦੇ ਦਾ ਇੱਕ ਤਾਰੀਖ, ਇੱਕ ਸੁਨੇਹਾ ਅਗਾਂਹ ਤੋਂ ਅਗਾਂਹ ਪਹੁੰਚਣਾ ਚਾਹੀਦਾ। ਹੁਣ ਤੁਹਾਨੂੰ ਅਸੀਂ ਗਾਂਹ ਕੋ ਹੋਰ ਸ਼ਾ ਵਿਖਾ ਦਿੰਨੇ, ਕੀ ਕਹਿੰਦਾ? ਠੀਕ ਹੈ ਜੀ। ਦੱਬ ਬਟਨ ਚਲੀ। ਹੜੱਪੇ ਦੇ ਵਿੱਚ ਨਾ ਤੁਸੀਂ ਆ ਕੇ ਦੇਖੋਗੇ, ਇੱਥੇ ਜਿਹੜੀ ਜਗ੍ਹਾ ਬਣੀ ਆ ਨਾ, ਉਹਦੇ ਬਾਰੇ 'ਚ ਕੁਛ ਨਾ ਕੁਛ ਲਿਖਿਆ ਹੁੰਦਾ। ਮੈਂ ਇੱਧਰੋਂ ਘੁੰਮਦਾ ਆ, ਬਾਕੀ ਥਾਂ 'ਤੇ ਅਸੀਂ ਫੱਟਾ ਵੀ ਪੜਿਆ ਤੇ ਜਗ੍ਹਾ ਵੀ ਦੇਖੀ ਆ, ਉਹ ਕੁਛ ਨਾ ਕੁਛ ਗੱਲ ਦਿਲ ਲੱਗਦੀ ਸੀ। ਇਸ ਥਾਂ 'ਤੇ ਅਸੀਂ ਆਏ ਆ ਨਾ, ਤੇ ਇਸ ਥਾਂ ਦੇ ਉੱਤੇ ਜੋ ਫੱਟੇ 'ਤੇ ਲਿਖਿਆ ਨਾ, ਉਹ ਮੇਰਾ ਦਿਲ ਨਹੀਂ ਮੰਨਿਆ। ਮੈਂ ਤੈਨੂੰ ਸੱਚੀ ਗੱਲ ਕਰਾਂ। ਹੁਣ ਇਹਦੇ ਬਾਰੇ 'ਚ ਲਿਖਿਆ ਆਖੇ ਜੀ ਇਹ ਗੱਲੇ ਦੇ ਗੋਦਾਮ ਸੀ, ਤੇ ਨਾਲ ਆਖੇ ਨਹਾਉਣ ਦੀ ਜਗ੍ਹਾ ਹਮਾਮ ਬਣੇ ਸੀ। ਵੀ ਦੱਸ, ਗੱਲੇ ਦੇ ਗੋਦਾਮਾਂ 'ਚ ਨਹਾਉਣ ਦੀ ਜਗ੍ਹਾ ਬਣਾਉਣ ਨੂੰ ਕਮਲੇ ਸੀ ਉਹ? ਹੈਂ, ਉਹ ਸਲਾਬ ਲੱਗ ਕੇ ਤੇ ਉਹ ਸੇਮ ਚੜ੍ਹ ਜਾਂਦੀ ਗੱਲੇ ਨੂੰ, ਗੱਲਾ ਖ਼ਰਾਬ ਕਰਨਾ ਸੀ। ਇਹ ਬੇਤੁਕੀ ਗੱਲ ਲਿਖੀ ਹੈ ਕਿ ਜੀ ਨਹਾਉਣ ਦੀ ਥਾਂ ਸੀ, ਨਾਲ ਗੱਲੇ ਦੀ ਨਹੀਂ। ਇਹ ਮੈਂ ਕਹਿੰਦਾ ਇਹ ਹੜੱਪੇ ਦੀ ਸਭ ਤੋਂ ਵੱਡੀ ਇਹ ਪਹੇਲੀ ਆ। ਜੇ ਕੋ ਆ ਕੇ ਇਹਨੂੰ ਬੁੱਝ ਜਾਵੇ ਤਾਂ ਤੁਸੀਂ ਆਓਗੇ ਨਾ, ਤੁਸੀਂ ਆ ਕੇ ਹੈਰਾਨ ਹੋ ਜਾਓਗੇ। ਇੱਕ ਤਾਂ ਮੇਰਾ ਦਿਲ ਇਹ ਕਹਿੰਦਾ ਵੀ ਜਾਂ ਤੇ ਕੋਈ ਉਹਨਾਂ ਦਾ ਖਾਸ ਕੋਈ ਇੱਥੇ ਰਸਮ ਸੀ ਕੋਈ, ਜਿਹੜੀ ਉਹ ਨਿਭਾਉਂਦੇ ਸੀ। ਇੱਥੇ ਖੂਹੀਆਂ ਬਣੀਆਂ, ਖੂਹੀਆਂ ਦੇ ਨਾਲ ਬਹਿਣ ਦੀ ਜਗ੍ਹਾ, ਚਬੂਤਰੇ ਬਣੇ ਆ, ਇੰਜ ਲੰਮੇ ਪੈ ਕੇ ਨਹਾਉਣ ਦੀ ਜਗ੍ਹਾ ਬਣੀ, ਜਿੱਦਾਂ ਕੋਈ ਹਮਾਮ ਹੁੰਦਾ, ਜਾਂ ਜਿੱਦਾਂ ਆਪਾਂ ਮੁਰਦਿਆਂ ਨੂੰ ਨਵਾਉਂਦੇ ਆ ਨਾ, ਇੱਦਾਂ ਦੀ ਥਾਂ ਵੀ ਬਣੀ ਖੂਹੀਆਂ ਦੇ ਲਾਗੇ। ਜਾਂ ਤਾਂ ਕੋਈ ਖਾਸ ਰਸਮ ਸੀ, ਜਾਂ ਇਹ ਕਹਿ ਸਕਦੇ ਹਾਂ ਵੀ ਇਹ ਕੋਈ ਛੋਟਾ ਜਿਹਾ ਬਾਜ਼ਾਰ ਸੀ। ਦੋ ਗੱਲਾਂ ਹੋ ਗਈਆਂ। ਤੀਸਰਾ ਮੇਰਾ ਗਵੇੜ ਇਹ ਆ ਕਿ ਇਹ ਕਿਸੇ ਖਾਸ ਬਾਦਸ਼ਾਹ ਦੀ ਨਾ ਇਹ ਰਿਹਾਇਸ਼ ਸੀ, ਜਿਹਦੇ ਵਿੱਚ ਹਰ ਸ਼ੈ ਦਿੱਤੀ ਗਈ ਹੈ। ਜਿੱਦਾਂ ਕਿ ਬਾਦਸ਼ਾਹ ਦੇ ਰਿਹਾਇਸ਼ ਦੇ ਵਿੱਚ ਹਰ ਇੰਤਜ਼ਾਮ ਨਹੀਂ ਕੀਤਾ ਹੁੰਦਾ, ਇੱਦਾਂ ਹੁਣ ਲੈਣ ਦੇ ਵਿੱਚ ਆ ਸੀਗੇ ਕਮਰੇ, ਕੋਠੇ ਸੀ ਤਿੰਨ ਇੱਦਾਂ। ਫਿਰ ਅਗਲੇ ਪਾਸੇ ਕੋਠਿਆਂ ਵਿਚਾਲੇ ਨਾ ਕੁਛ ਉਹਨਾਂ ਨੇ ਦਿੱਤਾ ਹੋਇਆ, ਨਹਾਉਣ ਦੀ ਜਗ੍ਹਾ ਦਿੱਤੀ ਹੋਈ ਆ, ਕੋਈ ਇੱਦਾਂ ਪਰਦੇ ਜਿਹੇ ਬਣਾਏ ਹੋਏ ਵੀ ਇੰਝ ਮਾਲੂਮ ਹੁੰਦਾ ਵੀ ਜਿਵੇਂ ਕਿਸੇ ਬਾਦਸ਼ਾਹ ਨੂੰ ਨਾ ਰਿਹਾਇਸ਼ ਦੇ ਉੱਤੇ ਇੱਕ ਜਗ੍ਹਾ 'ਤੇ ਸਾਰਾ ਇੰਤਜ਼ਾਮ ਕਰਕੇ ਦਿੱਤਾ ਹੁੰਦਾ। ਗੱਲੇ ਨਾਂ ਦੀ ਇੱਥੇ ਸ਼ਾਈ ਕੋਈ ਨਹੀਂ, ਗੱਲਾ ਨਹੀਂ ਇੱਥੇ ਹੋ ਸਕਦਾ। ਹੋਰ ਬੜਾ ਕੁਛ ਇੱਥੇ ਹੋ ਸਕਦਾ, ਗਵੇੜ ਹੀ ਆ ਨਾ, ਪਰ ਗੱਲਾ ਨਹੀਂ ਹੋ ਸਕਦਾ। ਮੈਂ ਕਹਿੰਦਾ ਜਦੋਂ ਵੀ ਤੁਸੀਂ ਹੜੱਪੇ ਆਓ ਨਾ, ਤੇ ਇਸ ਪਹੇਲੀ ਦੇ ਉੱਤੇ ਜ਼ਰੂਰ ਦਿਮਾਗ ਲਾਇਓ ਵੀ ਇਹ ਹੈ ਕੀ ਹੈ। ਮੇਰੇ ਦੇਖਣ 'ਚ ਇਹ ਸੀ, ਮੈਂ ਜਦੋਂ ਆ ਕੇ ਇੱਥੇ ਗੌਰ ਕੀਤੀ ਨਾ, ਮੈਨੂੰ ਇੰਝ ਲੱਗਾ ਵੀ ਉਹਨਾਂ ਦਾ ਮਜ਼ਹਬ ਤਾਂ ਮੈਨੂੰ ਨਹੀਂ ਪਤਾ, ਕੁਛ ਮੈਨੂੰ ਪਤਾ ਲੱਗ ਗਿਆ, ਮੈਂ ਤੁਹਾਨੂੰ ਫਿਰ ਕਿਤੇ ਬਹਿ ਕੇ ਦੱਸਦਾ। ਲੇਕਿਨ ਇੰਝ ਮਾਲੂਮ ਹੁੰਦਾ ਵੀ ਜਿਵੇਂ ਕੋਈ ਮਜ਼ਹਬੀ ਮੇਲਾ, ਕੋਈ ਰਸਮ, ਕੋਈ ਸਾਲਾਨਾ ਔਰ ਕੋਈ ਉਹਨਾਂ ਦਾ ਕੋਈ ਫੰਕਸ਼ਨ ਹੈ ਇੱਥੇ, ਜਿਹੜਾ ਉਹ ਨਿਭਾਉਂਦੇ ਸੀ। ਜਿੱਦਾਂ ਕੋਈ ਖਾਸ ਰਸਮ ਹੁੰਦੀ ਹੈ, ਜਿਵੇਂ ਵੱਖਰੀ ਵੱਖਰੀ ਥਾਵਾਂ ਦੀ ਹੁੰਦੀਆਂ ਹੀ ਆ, ਉਹ ਮਾਲੂਮ ਹੋਇਆ ਵੀ ਉਹ ਇੱਥੇ ਤੁਸੀਂ ਦਿਖਾ ਦਿੱਤਾ ਨਾਲ ਸਾਰਾ ਕੁਝ। ਇੱਕ ਵਾਰੀ ਫਿਰ ਦਿਖਾ ਦੇ, ਫਿਰ ਗੱਲ ਮੁਕਾਈ। ਅਗਾ ਤੋੜ ਤੱਕ ਦਿਖਾ ਦੀ, ਨੇੜੇ ਕਰਕੇ ਜ਼ੂਮ ਕਰ। ਕੀ ਹਾਲ? ਵਾਲੇਕੁਮ ਸਲਾਮ। ਅੱਬਾ ਬੰਦ ਹੋ ਜਾਓ, ਮੈਂ ਗੱਲ ਕਰਦਾ। ਹਾਂ ਕਰ ਲਿਆ ਬੰਦ।
ਅੱਛਾ ਜੀ, ਇਹ ਹੜੱਪਾ ਜਿਹੜਾ ਨਾ ਇਹ ਸਾਹੀਵਾਲ ਤੋਂ 18 ਕਿਲੋਮੀਟਰ ਦੂਰ ਆ ਤੇ ਸਾਡੇ ਘਰ ਤੋਂ ਹੋਣਾ 50 ਕਿਲੋਮੀਟਰ ਦੂਰ, ਇੰਨਾ ਕੁ ਹੋਣਾ। ਤੇ ਇਹ ਸਾਹੀਵਾਲ ਜਿਹੜਾ ਮਿੰਟਗੁਮਰੀ ਜ਼ਿਲ੍ਹਾ, ਇਹ ਆਲੂਆਂ ਦੇ ਹਿਸਾਬ ਨਾਲ ਬਹੁਤ ਮਸ਼ਹੂਰ ਆ। ਇੱਥੇ ਆਲੂ ਬੜਾ ਲੱਗਦਾ, ਚਿਪਸ ਵਾਲਾ ਵੀ ਲੱਗਦਾ, ਦੂਆ ਹਾਂਡੀ ਰੋਟੀ ਵਾਲਾ ਵੀ ਲੱਗਦਾ। ਤੇ ਮੈਂ ਵੇਖ ਕੇ ਹੈਰਾਨ ਹੋ ਗਿਆ ਵੀ ਇੱਥੇ ਵੀ ਉਹ ਕਿਤੇ 6000 ਸਾਲ ਪਹਿਲਾਂ ਵੀ ਬੰਦੇ ਚਿਪਸ ਖਾਂਦੇ ਸੀ। ਆ ਪੈਕਟ ਪਿਆ ਇੱਥੇ, ਕੈਸੀ ਗੱਲ। ਹੁਣ ਮੈਂ ਤੁਹਾਨੂੰ ਦੱਸਾਂ ਅਸਲ ਗੱਲ ਜਿਹੜੀ ਹੜੱਪਾ ਦੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਤੁਹਾਡੇ ਨਾਲ ਬਹਿ ਕੇ ਕਰਨੀ ਹੈ। ਉਹ ਗੱਲ ਇਹ ਸੀ ਕਿ ਬੰਦੇ ਇਹਨਾਂ ਦੇ ਮਜ਼ਹਬ ਦੇ ਬਾਰੇ 'ਚ ਗੱਲ ਕਰਦੇ। ਇੱਥੇ ਥਾਂ ਥਾਂ ਤੇ ਨਾ ਢੱਗਿਆਂ ਦੀਆਂ ਮੂਰਤੀਆਂ, ਉਹਦੇ ਵਿੱਚ ਮਿਊਜ਼ੀਅਮ ਦੇ ਵਿੱਚ ਸਾਨੂੰ ਉਹਨਾਂ ਨੇ ਫਿਲਮ ਨਹੀਂ ਬਣਾਉਣ ਦਿੱਤੀ, ਉਂਝ ਅਸੀਂ ਵੇਖ ਕੇ ਤਾਂ ਆਏ ਆ ਨਾ। ਉਹਦੇ 'ਚ ਛੋਟੇ ਛੋਟੇ ਢੱਗਿਆਂ ਦੀ, ਵੱਡੇ ਵੱਡੇ ਢੱਗਿਆਂ ਦੀ ਮੂਰਤੀਆਂ ਬਣਾ ਕੇ ਰੱਖੀਆਂ। ਮੈਂ ਉਹ ਦੇਖਿਆ, ਸਾਰਾ ਹਿਸਾਬ ਲਾਇਆ। ਉਹ ਢੱਗੇ ਦਾ ਮਜ਼ਹਬ ਨਾ ਇਹਨਾਂ ਦਾ ਕੋਈ ਲੇਗਾ ਦੇਗਾ ਨਹੀਂ। ਇਹ ਲੋਕ ਸੀ ਮਿੱਟੀ ਨਾਲ ਜੁੜੇ ਹੋਏ, ਖੇਤੀਬਾੜੀ ਕਰਨ ਵਾਲੇ। ਇਹ ਆਪਣੇ ਮਿੱਟੀ ਨਾਲ ਬੜੇ ਮੁਖਲਸ ਸੀ। ਤੁਸੀਂ ਜਿੱਦਾਂ ਅੱਗੇ ਤੁਹਾਨੂੰ ਮੈਂ ਸਾਰਾ ਵਿਖਾਇਆ ਨਾ, ਇਦਾਂ ਇਹ ਜ਼ਿਮੀਦਾਰ, ਜੱਟ ਜ਼ਿਮੀਦਾਰ ਬੰਦੇ ਸੀਗੇ। ਢੱਗੇ ਨਾਲ ਇਸ ਲਿਹਾਜ਼ ਨਾਲ ਪਿਆਰ ਕਰਦੇ ਸੀ, ਮੂਰਤੀ ਬਣਾ ਕੇ ਕੋਈ ਉਹ ਹਿਸਾਬ ਨਹੀਂ ਸੀ ਜਿਹੜਾ ਬੰਦੇ ਸਮਝਦੇ ਇੱਥੇ। ਕਿਉਂ? ਉੱਥੇ ਦੱਸ ਪਏ ਆ ਸਿੰਘ, ਢੱਗੇ ਦੇ ਪੁਰਾਣੇ ਬੁੱਢੇ ਢੱਗੇ ਦੇ ਸਿੰਘ ਨਾ ਵਿੱਚੋਂ ਖਾਲੀ ਕਰਕੇ ਉਹਦੇ 'ਚ ਕੋਈ ਖਾਸ ਸ਼ੈ ਭਰ ਕੇ ਤੇ ਹਲ ਬਣਾਉਂਦੇ ਸੀਗੇ। ਮੈਂ ਕਹਿੰਦਾ ਉਹ ਮਿੱਟੀ ਨਾਲ ਜੁੜੇ ਤੇ ਵਾਹੀ ਨਾਲ ਜੁੜੇ ਲੋਕ ਸੀ। ਸਾਰੀ ਆੜਤਾਂ, ਮੰਡੀਆਂ, ਤੁਸੀਂ ਉਹ ਗੱਲੇ ਸਾਰੇ ਦੇਖ ਲੈਣਾ, ਉਹ ਵੀ ਇਹ ਦੱਸਦੇ ਆ ਕਿ ਇਹ ਲੋਕਾਂ ਨੇ ਤਰੱਕੀ ਕੀਤੀ ਜ਼ਰਾਅਤ ਦੇ ਸਿਰ ਤੇ, ਜ਼ਿਮੀਂਦਾਰੇ ਦੇ ਸਿਰ ਤੇ, ਵਾਹੀ ਬੀਜੀ ਦੇ ਸਿਰ ਤੇ। ਇਹ ਮਿੱਟੀ ਨਾਲ ਜੁੜੇ ਲੋਕ ਸੀ ਤੇ ਆਪਣੇ ਕੰਮ ਨੂੰ, ਆਪਣੇ ਕਾਰ ਨੂੰ ਨਾ ਆਪਣਾ ਮਜ਼ਹਬ ਸਮਝਦੇ ਸੀਗੇ ਵੀ ਉਹ ਆਪਣੇ ਕੰਮ ਨਾਲ ਇੰਨਾ ਪਿਆਰ ਕਰਦੇ ਸੀਗੇ। ਤਾਂ ਉਹਨਾਂ ਨੇ ਢੱਗਿਆਂ ਦੀਆਂ ਮੂਰਤੀਆਂ ਲਾਈਆਂ ਕਿ ਇਹਨਾਂ ਦੀ ਗੁਰਬਤ ਢੱਗਿਆਂ ਨੇ ਕੱਢੀ ਸੀ ਉਸ ਦੌਰ ਦੇ ਵਿੱਚ। ਉਦੋਂ ਮਸ਼ੀਨਾਂ ਤਾਂ ਹੈ ਨਹੀਂ ਸੀ ਵੀ। ਇਹਨਾਂ ਨੇ ਤਰੱਕੀ ਉਸ ਬਲਦ ਦੇ ਸਿਰ ਤੇ ਕੀਤੀ ਸੀ, ਤਾਂ ਉਸ ਬਲਦ ਨੂੰ ਇਹਨਾਂ ਨੇ ਆਪਣੇ ਚੌਕਾਂ 'ਚ ਥਾਂ ਥਾਂ ਤੇ ਉਹ ਬਣਾ ਕੇ ਨਾ ਉਹਨਾਂ ਨੇ ਉਹ ਲਾਇਆ ਹੋਇਆ ਸੀ, ਉਹ ਢੱਗਿਆਂ ਦੀਆਂ ਮੂਰਤੀਆਂ ਬਣਾ ਕੇ। ਬਾਕੀ ਕਿਸੇ ਦੇ ਮਜ਼ਹਬ ਤੇ ਗੱਲ ਕਰਨ ਦੀ ਉਂਝ ਲੋੜ ਤਾਂ ਨਹੀਂ ਹੁੰਦੀ। ਬਾਕੀ ਇਹਨਾਂ ਦਾ ਮਜ਼ਹਬ ਦਾ ਹਿਸਾਬ ਇਹ ਦੇਖਿਆ ਕਿ ਇਹਦੇ ਵਿੱਚ ਬਣੀਆਂ ਹੋਈਆਂ ਸੀ ਮੂਰਤੀਆਂ, ਬਹੁਤ ਬਣੀਆਂ ਪਈਆਂ ਵੀ ਜਿਵੇਂ ਉਹ ਬੁੱਤਾਂ ਨੂੰ ਪੂਜਦੇ ਆ, ਜਾਂ ਜਿਵੇਂ ਬੁੱਧਾ ਵਾਲੇ, ਜਿਵੇਂ ਬੁੱਧਾ ਮਜ਼ਹਬ ਆ ਚਾਈਨਾ ਦੇ ਵਿੱਚ ਆ, ਜਾਂ ਇੱਧਰ ਸਾਡੇ ਲਾਗੇ ਇੰਡੀਆ ਵਿੱਚ ਆ ਜੀਨ ਮਤ ਜਿਹਨੂੰ ਸਾਦੇ ਆ, ਵੀ ਬੁੱਧਾ ਮਜ਼ਹਬ ਤੇ ਬੁੱਧ ਮਤ ਤੇ ਆ ਬੁੱਤਾਂ ਨੂੰ ਪੂਜਣ ਵਾਲਾ। ਇਹ ਦੋ ਮਜ਼ਹਬ ਇੱਥੇ ਦੇਖਣ 'ਚ ਆਏ ਆ, ਉਹ ਮਹਿਸੂਸ ਹੋਇਆ ਕਿਉਂਕਿ ਉੱਦਾਂ ਦੇ ਬੁੱਤ ਇੱਥੇ ਪਾਏ ਗਏ ਆ। ਫਿਰ ਇੱਥੇ ਜਿਹੜੀ ਢਾਂਚੇ ਦੇਖੇ ਅਸੀਂ, ਜਾਂ ਜਿਹੜੀਆਂ ਉਹ ਇੱਥੋਂ ਕਬਰਾਂ ਦੇ ਵਿੱਚੋਂ ਉਹਨਾਂ ਨੇ ਨਿਕਲਿਆ ਮੁਰਦੇ ਦਫਨਾਏ ਹੋਏ ਆ, ਉਹਨਾਂ ਦੇ ਵਿੱਚ ਇਹ ਆ ਕਿ ਜਿਹੜਾ ਉਹਨਾਂ ਨੇ ਦਫਨਾਏ ਨਾ, ਇੱਕ ਤਾਂ ਹੁੰਦਾ ਨਾ ਕਿ ਮਾਸ ਮਿੱਟੀ ਖਾ ਗਈ, ਨਹੀਂ, ਉਹਨਾਂ ਨੇ ਮਾਸ ਦਫਨਾਇਆ ਹੀ ਨਹੀਂ। ਉਹਦੇ ਜਿਹੜਾ ਤੰਦਰੁਸਤ ਬੰਦਾ ਮਰਦਾ ਸੀ ਤੇ ਉਹਨੂੰ ਉਹ ਉੱਥੇ ਪਿਛਾਂ ਬਣਾ ਕੇ ਤੁਹਾਨੂੰ ਜਗ੍ਹਾ ਦਿਖਾਈ ਨਾ, ਉੱਚੇ ਉੱਚੇ ਟਿੱਬੇ ਵੀ ਉੱਥੇ ਰੱਖ ਦਿੰਦੇ ਸੀ। ਹਜੇ ਵੀ ਕਹਿੰਦੇ ਕਿਤੇ ਸ੍ਰੀਲੰਕਾ 'ਚ ਇਹ ਮਜ਼ਹਬ ਹੈ ਵੀ ਉਹ ਖੈਰਾਤ ਕਰ ਦਿੰਦੇ ਮਰੇ ਹੋਏ ਬੰਦੇ ਦੇ ਜਿਸਮ ਨੂੰ। ਉਹ ਉੱਚੇ ਥੜੇ ਤੇ ਰੱਖਦੇ ਆ, ਉੱਥੇ ਹਿੱਲੂ ਆ ਕੇ, ਇੱਲਾਂ ਤੇ ਕਾਂ ਕੂ ਆ ਕੇ ਉਹਨੂੰ ਖਾ ਜਾਂਦੇ ਆ। ਉਹ ਪਰਿੰਦਿਆਂ ਤੇ ਵਾਕਫ ਕਰ ਦਿੰਦਾ ਆਪਣਾ ਜਿਸਮ, ਤੇ ਹੱਡੀਆਂ ਵੱਜਦੀਆਂ ਹੱਡੀਆਂ ਲਿਆ ਕੇ ਦਫਨਾ ਦਿੰਦੇ ਆ। ਇੱਕ ਤਾਂ ਇਦਾਂ ਇੱਥੇ ਨਿਕਲੇ ਆ। ਇੱਕ ਸ਼ਾਇਦ ਇੱਥੇ ਹੋਰ ਨਿਕਲੀ ਆ, ਉਹ ਇਦਾਂ ਕਿ ਜਿਹੜੇ ਮੁਰਦੇ ਪੱਟੇ ਗਏ ਨਾ ਤੇ ਉਹਨਾਂ ਦੇ ਵਿੱਚ ਉਹਨਾਂ ਦੇ ਬਰਤਨ ਨਿਕਲੇ ਆ। ਤੇ ਉਹ ਬੰਦੇ ਇੱਥੇ ਲਿਖਦੇ ਆ ਕਿ ਉਹ ਉਹਨਾਂ ਦੀ ਰਸਮ ਸੀ, ਉਹ ਰਸਮ ਨਹੀਂ ਸੀ। ਉੱਥੇ ਇੱਕ ਹੋਰ ਵਜ੍ਹਾ ਹੋ ਸਕਦੀ ਹੈ ਕਿ ਉਸ ਦੌਰ ਦੇ ਵਿੱਚ ਕੋਈ ਸਖਤ ਬਿਮਾਰੀ ਫੈਲੀ ਸੀ, ਬਹੁਤ ਸਖਤ ਬਿਮਾਰੀ, ਤੇ ਉਹ ਜਿਹੜੇ ਬਰਤਨ ਉਹ ਮਰੀਜ਼ ਇਸਤੇਮਾਲ ਕਰਦਾ ਸੀਗਾ, ਉਹ ਹਰ ਸ਼ੈ ਉਹਦੀ ਨਾਲ ਦਫਨਾਈ ਜਾਂਦੀ ਸੀ। ਅੱਜ ਵੀ ਤੁਸੀਂ ਦੇਖਿਆ ਹੋਣਾ, ਕੋਈ ਪੌਦੇ ਨੂੰ ਵੀ ਕਿਸੇ ਨੂੰ ਨਿੱਕੇ ਮੋਟੇ ਫੁੱਲਾਂ ਵਾਲੇ ਪੌਦੇ ਨੂੰ, ਬੂਟੇ ਨੂੰ ਪੈ ਜਾਵੇ ਨਾ ਬਿਮਾਰੀ, ਤੇ ਉਹ ਆਪਾਂ ਟਾਹਣੀ ਤੋੜ ਕੇ ਹੇਠਾਂ ਦੱਬ ਦਿੰਦੇ ਆ ਵੀ ਉਹ ਗਾਂਹ ਫੈਲੇ ਨਾ। ਇਹ ਇਸ ਤਰ੍ਹਾਂ ਉਸ ਦੌਰ ਦੇ ਵਿੱਚ ਉਸ ਮਰੀਜ਼ ਦੇ ਉਹ ਨਾਲ ਉਹਦੀ ਹਰ ਸ਼ੈ ਨਾਲ ਦਫਨਾ ਦਿੱਤੀ ਜਾਂਦੀ। ਇਹ ਦੋ ਚੀਜ਼ਾਂ ਵੱਖਰੇ ਵੱਖਰੇ ਆ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜ਼ਰੂਰੀ ਨਹੀਂ ਜਿਹੜੀ ਗੱਲ ਮੈਂ ਕਰਦਾ ਉਹ ਠੀਕ ਆ ਤੇ ਜਾਂ ਜਿਹੜੇ ਦੂਏ ਕਰਦੇ ਆ ਉਹ ਠੀਕ ਆ। ਇਹ ਰੱਬ ਸੱਚ, ਰੱਬ ਨੂੰ ਪਤਾ ਵੀ ਕੀ ਹੋਇਆ ਸੀ। ਅਸੀਂ ਆਪਣੇ ਅਕਲ ਨਾਲ ਜਾਂ ਦੇਖ ਕੇ ਗੱਲ ਕਰ ਸਕਦੇ ਹਾਂ ਵੀ ਇੱਥੇ ਕੀ ਹੋਇਆ ਹੁਣ। ਇਹ ਦੋ ਗੱਲਾਂ। ਸਿਆਣੇ ਕਹਿੰਦੇ ਵੀ ਕਿਸੇ ਵੀ ਕੌਮ ਦੀ ਤੁਸੀਂ ਪੜ੍ਹਨੀ ਹੋਵੇ ਨਾ ਵੀ ਤਰੱਕੀ ਕੀ ਸੀ, ਉਹਨਾਂ ਦਾ ਵਸੇਬ ਕੀ ਸੀ, ਵੀ ਉਹ ਖੁਸ਼ਹਾਲ ਸੀ ਜਾਂ ਬਰਬਾਦ ਸੀ, ਤੇ ਉਸ ਦੌਰ ਦੇ ਬਾਦਸ਼ਾਹ ਦਾ ਪੜ੍ਹ ਲਓ ਵੀ ਉਹ, ਜੇ ਬਾਦਸ਼ਾਹ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਉਹ ਇਮਾਨਦਾਰ ਸੀ, ਚੰਗਾ ਨੇਕ ਸੀ, ਜਾਂ ਇੰਤਜ਼ਾਮ ਉਹ ਕੈਸੇ ਚਲਾਉਂਦਾ ਸੀ, ਤੇ ਤੁਹਾਨੂੰ ਉਸ ਕੌਮ ਦੇ ਹਾਲ ਦਾ ਆਪੇ ਹੀ ਪਤਾ ਲੱਗ ਜੂ। ਹੁਣ ਜਿਸ ਥਾਂ ਤੇ ਅਸੀਂ ਖਲੋਤੇ ਆ ਨਾ, ਇਹ ਥਾਂ ਇਹ ਤੁਸੀਂ ਵੇਖਦੇ ਹੋਣੇ ਵੀ ਲੱਗਦਾ ਇੰਝ ਵੀ ਜਿਵੇਂ ਕੋਈ ਰਿਹਾਇਸ਼ ਹੈ ਇੱਥੇ। ਇਹਨੂੰ ਇੱਥੇ ਫੱਟੇ ਤੇ ਲਿਖਿਆ ਉਹਨਾਂ ਨੇ ਵੀ ਇਹ ਗੱਲੇ ਦਾ ਗੋਦਾਮ ਸੀਗਾ। ਉਹਨਾਂ ਨੂੰ ਇੱਥੋਂ ਕੋਈ ਗੱਲਾ ਲੱਭਿਆ ਨਹੀਂ ਹੈ ਜਿਹੜਾ ਉਹਨਾਂ ਨੇ ਗੱਲੇ ਦਾ ਗੋਦਾਮ ਕਿਹਾ। ਅਸਲ ਦੇ ਵਿੱਚ ਕਹਾਣੀ ਇੱਦਾਂ ਹੋਈ ਕਿ ਇਹਦੀ ਤਰਤੀਬ ਦੱਸਦੀ ਆ, ਬਣਾਵਟ ਦੱਸਦੀ ਆ ਵੀ ਇਹ ਰਿਹਾਇਸ਼ੀ ਇਲਾਕਾ ਨਹੀਂ ਸੀ, ਇਹ ਗੱਲੇ ਦਾ ਗੋਦਾਮ ਹੀ ਹੋ ਸਕਦਾ। ਉਹ ਇੱਦਾਂ ਕਿ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਨਾ, ਉਹ ਤਾਜਰਾਂ ਦੀ ਉੱਥੇ ਮਾਰਕੀਟ ਸੀਗੀ। ਇੱਥੇ ਜਿਹੜਾ ਹੜੱਪਾ ਸ਼ਹਿਰ ਦਾ ਜ਼ਾਤੀ ਬਾਦਸ਼ਾਹ ਨੇ ਆਪਣੀ ਜਿਹੜੀ
ਰਾਇਆ ਵਾਸਤੇ ਵੱਖਰਾ ਨਿਜ਼ਾਮ ਰੱਖਿਆ ਸੀ। ਇਹਨੂੰ ਬੈਤੁਲ ਮਾਲ ਤੁਸੀਂ ਕਹਿ ਲਓ ਵੀ ਇਸ ਸ਼ਹਿਰ ਦਾ ਬੈਤੁਲ ਮਾਲ ਸੀ। ਉਹਦੇ ਵਿੱਚ ਬੜੀ ਤਰਤੀਬ ਰੱਖੀ ਹੋਈ ਆ। ਸਿਰਫ ਗੱਲਾ ਨਹੀਂ ਸੀ ਇੱਥੇ ਪਿਆ, ਇੱਥੇ ਹੋਰ ਵੀ ਬੜਾ ਕੁਝ ਪਿਆ ਸੀਗਾ ਜੋ ਉਹਨਾਂ ਦੇ ਇਸਤੇਮਾਲ ਦਾ ਹੈ ਸੀ ਨਾ, ਸ਼ਹਿਰ ਦੇ ਇਸਤੇਮਾਲ ਦੀਆਂ ਸ਼ਾਵਾਂ, ਉਹ ਹਰ ਸ਼ੈ ਇੱਥੇ ਸਟੋਰ ਕੀਤੀ ਗਈ। ਫਿਰ ਉਹਦੇ ਵਿੱਚ ਤਰਤੀਬ ਦੱਸਦੀ ਆ, ਉਹਦੇ 'ਚ ਜਿਵੇਂ ਖਾਨੇ ਬਣੇ ਸੀਗੇ ਵੱਖਰੇ ਵੱਖਰੇ, ਵਿੱਚ ਬਾਜ਼ਾਰ ਬਣਿਆ ਤੇ ਉਹ ਚਾਰੇ ਪਾਸੇ ਦੀਵਾਰ ਕੀਤੀ। ਇੱਥੇ ਪੂਰਾ ਜਿਵੇਂ ਪਹਿਰੇ ਦੇ ਵਿੱਚ, ਨਿਗਾਹ ਦੇ ਵਿੱਚ ਸ਼ਹਿਰ ਦਾ ਸਮਾਨ ਇਸ ਤਰ੍ਹਾਂ ਕਹਿੰਦੇ ਉਹਨੇ ਇੰਤਜ਼ਾਮ ਕੀਤਾ ਸੀਗਾ ਵੀ 100 ਸਾਲ ਦਾ ਕਹਿਤ ਵੀ ਆ ਜਾਏ ਨਾ ਤੇ ਉਹ ਹੜੱਪਾ ਭੁੱਖਾ ਨਹੀਂ ਮਰ ਸਕਦਾ ਸੀਗਾ। ਪਰ ਸਿਆਣੇ ਕਹਿੰਦੇ ਆ ਜਿਹਨੂੰ ਰੱਬ ਮਾਰੇ ਉਹਨੂੰ ਬਚਾ ਕੋਈ ਨਹੀਂ ਸਕਦਾ, ਤੇ ਜਿਹਨੂੰ ਰੱਬ ਨਾ ਮਾਰੇ ਉਹਨੂੰ ਮਾਰ ਕੋਈ ਨਹੀਂ ਸਕਦਾ। ਇਹ ਤਾਂ ਫਿਰ ਉਹਦੇ ਫੈਸਲੇ ਆ। ਪਰ ਇੱਥੋਂ ਵੇਖਿਆ ਮਾਲੂਮ ਹੁੰਦਾ ਵੀ ਜਿਹੜਾ ਇਹਨਾਂ ਦਾ ਕੋਈ ਹੁਕਮਰਾਨ ਸੀ ਨਾ, ਉਹ ਸਾਡੇ ਵਾਲਿਆਂ ਨਾਲੋਂ ਚੰਗਾ ਸੀ। ਚਾਹੇ ਇਹ ਗਰਕ ਹੋ ਗਏ ਵੀ ਉਹਨੇ ਇੰਤਜ਼ਾਮ ਤਾਂ ਪੂਰਾ ਕਰਕੇ ਰੱਖਿਆ ਸੀ। ਵਸਿਆ ਤਾਂ ਚੰਗਾ ਹੋਇਆ ਸੀ ਨਾ, ਚਲੋ ਗਰਕ ਹੋ ਗਏ ਉਹ ਵੱਖਰੀ ਗੱਲ, ਉਹ ਰੱਬ ਨੂੰ ਪਤਾ ਕਿਵੇਂ ਹੋ ਗਏ। ਉਹਨੇ ਹਰ ਸ਼ੈ ਦੀ ਤਰਤੀਬ ਤੁਹਾਨੂੰ ਜਿਵੇਂ ਅੱਗੇ ਦਿਖਾਈ ਆ। ਹੁਣ ਆ ਗੱਲੇ ਵਾਲੀ ਥਾਂ ਵੇਖ ਲਓ, ਜਾਂ ਜੋ ਸਮਾਨ ਬੰਦੇ ਦਾ ਹੁੰਦਾ ਸ਼ਹਿਰ ਦਾ, ਹਰ ਸ਼ੈ ਬੈਤੁਲ ਮਾਲ ਸਰਕਾਰੀ, ਜਿਵੇਂ ਦਫ਼ਤਰ ਹੁੰਦਾ ਨਾ, ਸਰਕਾਰੀ ਗੋਦਾਮ ਆ, ਉਹਦੇ ਵਿੱਚ ਹਰ ਸ਼ੈ ਉਹਨਾਂ ਨੇ ਸਟੋਰ ਕੀਤੀ ਹੋਈ ਸੀ। ਹੁਣ ਜੇ ਤੂੰ ਇਹਨੂੰ ਹੇਠਾਂ ਲੈ ਕੇ ਵਿਖਾਣਾ ਤਾਂ ਵੀ ਵਿਖਾਇਆ, ਗੱਲ ਤਾਂ ਉਹ ਜਿਹੜੀ ਮੈਂ ਦੱਸਤੀ। ਤੇ ਇੱਥੋਂ ਉਂਝ ਕਰਕੇ ਨੇੜੇ ਕਰਕੇ ਦਿਖਾ ਦੇਗਾ, ਹਾਂ ਲਾਗੇ ਕਰਕੇ ਦਿਖਾ ਦੇ। ਤੇ ਹੈ ਉਹੀ ਇੱਟਾਂ ਹੀ ਲੱਗੀਆਂ, ਪੱਕੀਆਂ ਇੱਟਾਂ ਲੱਗੀਆਂ। ਜਿੱਥੇ ਜਿੱਥੇ ਤੁਹਾਨੂੰ ਮਾਲੂਮ ਹੁੰਦਾ ਨਾ ਸੀਮਟ ਲੱਗਾ, ਇਹ ਉਹਨਾਂ ਦਾ ਨਹੀਂ ਹੈਗਾ। ਇਹ ਕਹਿੰਦੇ ਇਹਨਾਂ ਨੇ ਬਾਅਦ ਚ ਲਾਇਆ ਬਚਾਉਣ ਵਾਸਤੇ। ਉੱਤੇ ਕਿਤੇ ਪੱਧਰਾ ਸੀਮਟ, ਉਸ ਟਾਈਮ ਦੀਆਂ ਸਿਰਫ ਇੱਟਾਂ ਲੱਗੀਆਂ ਜਾਂ ਮਿੱਟੀ ਆ, ਜਾਂ ਉਸ ਹਿਸਾਬ ਦੇ ਨਾਲ ਲਾਇਆ ਹੋਣਾ। ਦਿਖਾਤਾ ਜੀ ਸਾਰਾ। ਚਲੋ ਜੀ ਹੁਣ ਅੱਗੇ ਚੱਲਦੇ। ਅਸੀਂ ਐਸੇ ਨਾ ਇੱਥੇ ਰੁੱਖ ਦੇਖ ਰਹੇ ਹਾਂ ਕਿ ਜਿਹੜੇ ਵਿੱਚ ਮਿੱਟੀ ਦੇ ਟਿੱਬਿਆਂ 'ਚ ਦੱਬ ਗਏ ਸੀਗੇ। ਉਤਲੀ ਸਿਰੇ ਵਾਲੀਆਂ ਸ਼ਾਖਾਂ ਚੱਲ ਕੇ ਨਵੇਂ ਸਿਰੇ ਤੋਂ ਉਹ ਦਰਖਤ ਬਣ ਗਏ। ਫਿਰ ਤੂੰ ਦੇਖ ਨਾ ਇੱਥੇ, ਮੈਂ ਕਹਿੰਦਾ ਇੱਥੇ ਫੱਟਿਆਂ ਦੇ ਉੱਤੇ ਜਿਨ੍ਹਾਂ ਨੇ ਲਿਖਿਆ ਹੋਇਆ ਬਹੁਤ ਕੁਛ ਆ, ਪਰ ਨਾ ਵੀ ਲਿਖਿਆ ਹੋਵੇ, ਇਹ ਥਾਂ ਬੋਲ ਕੇ ਦੱਸਦੀ ਆ ਵੀ ਯਾਰ ਇੱਥੇ ਕੁਛ ਹੋਇਆ ਸੀ। ਇੱਦਾਂ ਸੁਨੇਹਾ ਜਦ ਇੱਥੋਂ ਜਿਵੇਂ ਰੁੱਖਾਂ ਦੇ ਵਿੱਚੋਂ ਨਾ, ਤੇ ਰੁੱਖਾਂ ਦੇ ਸਟਾਈਲ ਆ ਪੁਰਾਣੇ ਬੁੱਢੇ, ਤੇ ਉਹ ਦੱਸਦੇ ਆ ਵੀ ਯਾਰ ਅਸੀਂ ਪੁਰਾਣੇ ਆ। ਬੋਲ ਕੇ ਆਪੇ ਹੀ ਦੱਸਦੇ ਆ ਵੀ ਇੱਥੇ ਯਾਰ ਕਦੀ ਸ਼ਹਿਰ ਵਸਦਾ ਸੀ। ਇੱਦਾਂ ਦਾ ਇੱਥੋਂ ਵੇਖਿਆ ਨਜ਼ਾਰਾ ਆਉਂਦਾ, ਮਤਲਬ ਇੱਕ ਹੋਰ ਹੀ ਉਦਾਸੀ ਜੀ ਆਉਂਦੀ ਬੰਦੇ ਨੂੰ। ਵੇਖਿਆ ਪਤਾ ਲੱਗਦਾ ਕਿ ਨਹੀਂ ਇੱਥੇ ਕੋਈ ਗੱਲ ਹੈ ਸੀ। ਆ ਜਾਓ ਅੱਗੇ ਤੁਰਿਆ। ਜਿਹੜੀ ਸ਼ੈ ਭਾਈ ਗਾਂ ਆਈ ਜਾਂਦੀ ਹੈ, ਲੱਭੀ ਜਾਂਦੀ ਆ, ਅਸੀਂ ਤੁਹਾਡੇ ਤੱਕ ਪਹੁੰਚਾਈ ਜਾਂਦੇ। ਅੱਛਾ ਯਾਰ ਤੂੰ ਦੇਖ, ਇੱਦਾਂ ਦੀ ਸੜਕਾਂ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਨਹੀਂ ਬਣੀਆਂ ਜਿੱਦਾਂ ਦੀਆਂ ਇਹਨਾਂ ਨੇ 6000 ਸਾਲ ਪਹਿਲੇ ਬਣਾਤੀਆਂ। ਉਹ ਭਾਈ ਚੌਧਰੀ ਸਾਹਿਬ ਆ ਹੁਣ ਦੀਆਂ, ਆ ਹੁਣ ਗਵਰਨਮੈਂਟ ਨੇ ਬਣਾਈਆਂ ਇਹ 6000 ਸਾਲ ਪੁਰਾਣੀਆਂ ਨਹੀਂ ਹੈ। ਅੱਛਾ ਜੀ, ਹਾਂਜੀ। ਅੱਛਾ ਚਲੋ ਇਹਨਾਂ ਨੇ ਬਣਾਈਆਂ ਹੋਣੀਆਂ, ਫਿਰ ਬੰਦ ਕਰ ਦੇ।